अस्सलामुअलैकुम सज्जनों, बेलियो, भैनों, भराओ, मित्रों, मैं थोड़ा सरदार कमाल। अज मैं थोड़ी ऐसे खूबसूरत फनकार नाल मुलाकात करवा रहा। चंद तो तुसीं बड़े बड़े चढ़ते वेखे होने ने, पर तुहानूं मैं नराला चंद विखाना है। आओ तुहाडी मुलाकात करवाने आ नराला चंद साहब नाल। अस्सलाम वालेकुम चंद साहब। वालेकुम सलाम उस्ताद जी। सब तो पहले तो उस्ताद जी दो हत्थां नाल तुहानूं सलाम है। बड़ी मेहरबानी। ਤੁਸੀਂ ਆਪ ਏਡੇ ਵੱਡੇ ਫਨਕਾਰ ਹੋ ਤੇ ਤੁਸੀਂ ਸਾਡਾ ਤਾਰਫ ਕਰਾ ਰਹੇ ਹੋ, ਮੇਰੇ ਵਾਸਤੇ ਬੜੀ ਵੱਡੀ ਇਜਾਜ਼ਤ ਦੀ ਗੱਲ। नहीं सलामत रहो तुसीं। यकीन करो। बड़े साडे चढ़दे सूरज चढ़दे चंद एडे सोहने चंद साडे पाकिस्तान दे और पंजाब दे। ते नराला चंद साहब अपना तल्लक कित्थे नाल है? उस्ताद जी अपना गाजियाबाद। हाय 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 गाजियाबाद कमियारपुरा। हाय। पहले कमियारपुरा सी, हुण उर्फ ला दिया ते गाजियाबाद। हुण की कहंदे ने उर्फ? हुण उर्फ गाजियाबाद। उर्फ गाजियाबाद हो गया। हाँ जी, जी पहले कमियारपुरा नाल पहले कमियारपुरा सी। हाँ। ਉਹ ਫਿਰ ਅਸੀਂ ਜ਼ਰਾ ਫੀਲਡ 'ਚ ਆਏ ਤੇ ਅਸੀਂ ਹੁਣ ਸਾਨੂੰ ਘਮਿਆਰਪੁਰਾ ਘਮਿਆਰ ਕਹਿਣ ਲੱਗਾ, ਬੜਾ ਦਿਲ ਹੋ ਜਾ ਹੁੰਦਾ ਸੀ। ਫਿਰ ਲੋਕ ਕਹਿੰਦੇ ਯਾਰ ਘਮਿਆਰਪੁਰੇ ਰਹਿੰਦੇ ਹੋ। नहीं जिथे प्रवेश दैती साहब ਸਰ ਵੱਡੀ ਦੁਨੀਆ, ਲੇਕਿन ਸੜਕਾਂ ਦਾ ਇਲਾਕਾ ਟੁੱਟਾ ਭੱਜਾ। ਇਹ ਗਾਣਾ ਉਹਨਾਂ ਦਾ ਸੀ ਨਾ, ਗੋਰੀ ਮੈਂ ਜਾਣਾ ਪ੍ਰਦੇਸ਼। ਜੀ ਬਿਲकुल। और ਅਸੀਂ ਗਏ, ਬੜਾ ਗਏ ਪ੍ਰਦੇਸ਼ ਉਸਤਾਦ ਜੀ, ਅੱਛਾ ਜੀ। ਯਕੀਨ ਕਰੋ। ਅੱਛਾ ਪ੍ਰਦੇਸ਼ ਗਏ ਹੋ? ਓਹੋ ਤੇ ਪ੍ਰਦੇਸ਼ ਦੇ ਫਿਰ ਦੱਸੋ ਕਿਹੜਾ ਕਿਹੜਾ ਪ੍ਰਦੇਸ਼ ਵੇਖਿਆ ਜੀ? ਉਸਤਾਦ ਜੀ ਕੀ ਤੁਹਾਨੂੰ ਦੱਸੀਏ, ਅੱਛਾ। ਹਵੇਲੀ ਲੱਖਾ ਇੱਕ ਡਰਾਮਾ ਸੀ ਹਾਂ। ਜਿਹਦੇ ਵਿੱਚ ਬੜੀ ਲੰਮੀ ਚੌੜੀ ਕਹਾਣੀ ਸੀ। ਅਸੀਂ ਡਰਾਮਾ ਪਹਿਲਾ ਸ਼ੋਅ ਅਸੀਂ ਜਾ ਕੇ ਤਿਆਰੀ ਸ਼ਿਆਰੀ ਕੀਤੀ ਵੀ ਪਹਿਲਾ ਸ਼ੋਅ ਹੈ ਤੇ ਦੂਸਰਾ ਸ਼ੋਅ ਵੀ ਅੱਗੋਂ ਸਪੀਡ ਨਾਲ ਪੜ ਰਿਹਾ ਤੇ ਅਸੀਂ ਖੈਰ ਪਹਿਲਾ ਸ਼ੋਅ ਨਿਬੇੜਿਆ, ਦੂਸਰਾ ਸ਼ੋਅ ਨਿਬੇੜਿਆ ਤੇ ਹੁਣ ਸੋਚ ਰਹੇ ਕਿ ਰਹਿਸ਼ ਕਿਹੜੇ ਪਾਸੇ ਆ। ਤੇ ਪ੍ਰੋਡਿਊਸਰ ਨੂੰ ਕਿਹਾ ਕਿ ਭਾਜੀ ਉਹ ਰਹਿਸ਼ ਕਿੱਥੇ ਸਾਡੀ? ਕਹਿੰਦਾ ਛੱਡੋ ਰਹਿਸ਼ ਨੂੰ, ਆ ਦਾਤਰੀਆਂ ਪੜੋ ਨਾਲ ਪੈ ਲਈ ਆਪਣੀ ਆਪਣੀ ਬਿਸਤਰਾ ਵੱਢ ਕੇ ਤੇ ਸੌਂਵੋ। ਗੱਲ ਪੁਰਾਣੀ ਸੀ। ਅੱਛਾ ਪਰਾਲੀ ਵੜ ਲਓ ਤੇ ਲੰਮੇ ਪੈ ਜਾਓ। ਹਾਂਜੀ, ਥੱਲੇ ਇੱਟਾਂ ਰੱਖੋ, ਸਿਰ ਤੇ ਕੁਝ ਨਹੀਂ ਹੁੰਦਾ। ਯਾਰ ਤੁਸੀਂ ਜਾਣ ਤੋਂ ਪਹਿਲੇ ਪ੍ਰੋਡਿਊਸਰ ਚੈੱਕ ਨਹੀਂ ਕਰਦੇ ਵੀ ਤੇ ਮੰਜੀ ਬਿਸਤਰਾ ਵੀ ਨਹੀਂ ਦੇਗਾ? ਉਸਤਾਦ ਜੀ ਉਹਦੀ ਮਿਹਰਬਾਨੀ ਕਿ ਸਾਨੂੰ ਡਰਾਮੇ 'ਚ ਰੱਖ ਲੈਂਦਾ ਸੀ। ऐसी भी गल नहीं हैगी। मेरा फनकार मेरे मुल्क का इतना भी मस्कीन नहीं हैगा, लेकिन मेरे ख्याल पुराने दौर की कोई गल कर रहे हो। ਜੀ ਉਸਤਾਦ ਜੀ ਬਿਲਕੁਲ ਐਸਾ ਹੀ ਹੈ। ਅੱਛਾ ਜੀ, ਇਹ ਤੁਸੀਂ ਜਿਵੇਂ ਕਿ ਹਵੇਲੀ ਲੱਖਾ ਇੱਥੇ ਵੀ ਥੀਏਟਰ ਹੁੰਦਾ ਹੈ? ਜੀ ਉਸਤਾਦ ਜੀ। ਕਿੱਥੇ ਕਿੱਥੇ ਥੀਏਟਰ ਹੁੰਦਾ ਹੈ ਇਹੋ ਜਿਹੀ ਜਗ੍ਹਾ ਤੇ? ਥੀਏਟਰ ਕਾਫੀ ਜਗ੍ਹਾ ਤੇ ਹੁਣ ਉਸਤਾਦ ਜੀ ਬੰਦ ਹੋ ਗਿਆ, ਖਤਮ ਹੋ ਗਿਆ ਹੈ। ਕਿ ਆਪਣਾ ਦੁਨੀਆਪੁਰ, ਕਰੋੜ ਪੱਕਾ ਤੇ ਇਹ ਦੋ ਥੀਏਟਰ ਇੱਥੇ ਵੀ ਬੰਦ ਹੋ ਗਏ। ਫਿਰ ਹਵੇਲੀ ਲੱਖਾ ਉਹ ਵੀ ਬੰਦ ਹੋ ਗਿਆ। ਇੱਕ ਦਪਾਲਪੁਰ ਇੱਕ ਥੀਏਟਰ ਸੀ। ਅੱਛਾ ਜੀ। ਅਸੀਂ ਉੱਥੇ ਸਾਰੀ ਟੀਮ ਡਰਾਮਾ ਕਰਨ ਗਏ, ਬੜੇ ਚਾਅ ਨਾਲ ਅਸੀਂ ਜਾ ਕੇ ਡਰਾਮਾ ਡੂਮਾ ਕੀਤਾ। ਪ੍ਰੋਡਿਊਸਰ ਰਾਤ ਨੂੰ ਸਾਨੂੰ ਸਾਰਿਆਂ ਨੂੰ ਪੈਸੇ ਪੂਸੇ ਵੀ ਦਿੱਤੇ, ਉਹਨੇ ਕਿਹਾ ਖਾਣਾ ਆ ਗਿਆ ਉਹ ਖਾ ਲਓ। ਤੇ ਮੈਂ ਕਿਹਾ ਜੀ ਅਸੀਂ ਸੋਣਾ ਕਿੱਥੇ ਹੈ? ਕਹਿੰਦਾ ਥੱਲੇ ਨਾਲ ਕਮਰਾ ਹੈ, ਕਾਹਦੀ ਟੈਨਸ਼ਨ, ਈਜ਼ੀ ਹੋ ਤੁਸੀਂ। ਮੈਂ ਕਿਹਾ ਜੀ ਬਿਲਕੁਲ ਠੀਕ ਹੈ। ਇੰਜ ਕਰਕੇ ਹਲੇ ਕਮਰਾ ਖੋਲੇ। ਸਭ ਤੋਂ ਪਹਿਲੇ ਮੈਂ ਅੰਦਰ ਗਿਆ ਤੇ ਅੰਦਰ ਮਿਰਚਾਂ ਵਾਲੀ ਚੱਕੀ ਸੀ ਤੇ ਸਾਰੇ ਕਰ ਰਹੇ ਅੱਛੇ ਅੱਛੇ ਅੱਛੇ। ਕੋਈ ਉਹਦਾ ਮੂੰਹ ਸਾਫ਼ ਕਰ ਰਿਹਾ, ਉਹਦਾ ਕਹੇ ਇੱਥੇ ਲੱਗਾ ਹੀ ਸਾਫ਼ ਕਰ। ਨਹੀਂ ਫਿਰ ਮਿਰਚਾਂ ਵਾਲੀ ਚੱਕੀ ਜਿਸ ਉੱਤੇ ਸਾਜੀ ਕਿੱਥੇ ਸੋਣਾ ਸੀ? ਸਾਰੀ ਰਾਤ ਅਸੀਂ ਬਾਹਰ ਬਹਿ ਕੇ ਕੱਢੀ। ਤੇ ਪ੍ਰੋਡਿਊਸਰ ਤੁਹਾਨੂੰ ਚੰਗਾ ਲੱਗਾ? ਪ੍ਰੋਡਿਊਸਰ ਸਿਰਫ ਮਿਰਚਾਂ ਵੀ ਲੱਗੀਆਂ ਨੇ? ਪ੍ਰੋਡਿਊਸਰ ਸਾਨੂੰ ਚਾਬੀ ਫੜਾਈ ਆਪ ਨਿਕਲ ਗਿਆ। ਤੇ ਸਵੇਰੇ ਤੁਸੀਂ ਜਦੋਂ ਪ੍ਰੋਡਿਊਸਰ ਨਹੀਂ ਬੋਲਦੇ, ਪ੍ਰੋਡਿਊਸਰ ਕਹਿ ਰਿਹਾ ਨਹੀਂ ਯਾਰ ਇਹਨਾਂ ਨੂੰ ਕਿਸ ਗੱਲ ਤੋਂ ਮਿਰਚਾਂ ਲੱਗੀਆਂ ਨੇ? ਸਵਾਇਆ ਸਾਨੂੰ ਚੱਕੀ ਜਿਹਦੇ ਤੇ ਮਿਰਚਾਂ ਹੀ ਲੱਗਣੀਆਂ ਸਨ। ਅੱਛਾ ਨਰਾਲਾ ਸਾਹਿਬ ਹੁਣ ਤਾਂ ਤੁਸੀਂ ਮਾਸ਼ਾਅੱਲਾ ਲਾਹੌਰ ਹੀ ਕੰਮ ਕਰ ਰਹੇ ਹੋ? ਜੀ ਉਸਤਾਦ ਜੀ ਅਲਹਮਦੁਲਿਲਾ। ਤੇ ਲਾਹੌਰ ਬਿਹਤਰੀਨ ਕੰਮ ਹੋ ਰਿਹਾ? ਉਸਤਾਦ ਜੀ ਤੁਹਾਡੀਆਂ ਦੁਆਵਾਂ ਨਾਲ ਅੱਲਾ ਦਾ ਸ਼ੁਕਰ ਹੈ ਕਿ 5-6 ਸਾਲ ਮੈਂ ਲਾਏ ਦੇ ਨਾਲ। ਹਾਂ। ਤੇ ਉਸ ਤੋਂ ਬਾਅਦ ਕਜ਼ਾਫੀ ਬੜਾ ਕੰਮ ਕੀਤਾ ਅੱਛਾ ਜੀ। ਤੇ ਫਿਰ ਇਹ ਲਾਗੇ ਗੱਜੂ ਮੱਤਾ, ਇਹ ਜਿਹੜੇ ਲਾਗੇ ਲਾਗੇ ਥੀਏਟਰ ਇੱਥੇ ਲੱਗੇ ਰਹੀਦਾ। ਤੇ ਤਮਾਸੀਲ ਦੀ ਕਈ ਵਾਰੀ ਉਹਨਾਂ ਨੇ ਕਿਹਾ ਜੀ ਆ ਜਾਓ, ਉਹ ਬਸ ਉਧਰੋਂ ਬਾਹਰੋਂ ਸਾਨੂੰ ਪੈਸੇ ਜ਼ਰਾ ਅੱਛੇ ਮਿਲ ਜਾਂਦੇ ਨੇ। ਠੀਕ ਹੈ। ਤੇ ਅਸੀਂ ਫਿਰ ਉਧਰ ਭੱਜ ਜਾਂਦੇ, ਨਾਲੇ ਸਾਡੀ ਮਰਜ਼ੀ ਚੱਲਦੀ। ਇਹ ਥੋੜਾ ਜਿਹਾ ਨਾ ਪ੍ਰੋਬਲਮ ਹੈ ਵੇ ਜਿਹੜਾ ਆਊਟਡੋਰ ਦਾ ਫਨਕਾਰ ਹੈ ਨਾ ਜੀ, ਜੀ ਜਿਵੇਂ ਕਿ ਆਊਟ ਆਫ ਸਿਟੀ ਤੁਸੀਂ ਜਾ ਕੇ ਡਰਾਮਾ ਕਰਦੇ ਹੋ, ਇਸੇ ਤਰ੍ਹਾਂ ਲੜਕੀਆਂ ਬਹੁਤ ਬਹੁਤ ਅੱਛੀਆਂ ਫਨਕਾਰ ਨੇ, ਬਾਹਰ ਲੜਕੇ ਬਹੁਤ ਬਹੁਤ ਅੱਛੇ ਫਨਕਾਰ ਨੇ। ਉਹ ਲਾਹੌਰ ਨਾ ਆਉਣ ਦੀ ਵਜ੍ਹਾ ਸਿਰਫ ਇਹ ਕਿ ਉੱਥੇ ਉਹਨਾਂ ਨੂੰ ਜ਼ਿਆਦਾ ਪੈਸੇ ਮਿਲਦੇ ਨੇ, ਲਾਹੌਰ ਆ ਕੇ ਘੱਟ ਪੈਸੇ ਮਿਲਦੇ ਨੇ। ਜੀ ਬਿਲकुल ਐਸੇ। ਲੇਕਿਨ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਤੁਸੀਂ ਜਿੱਥੋਂ ਮਰਜ਼ੀ ਹੋ ਕੇ ਆ ਜਾਓ, ਜੀ ਆ ਕੇ ਫਿਰ ਤੁਸੀਂ ਅਲਫ ਤੋਂ ਸਬਕ ਜਿਹੜਾ ਹੈ ਲਾਹੌਰ ਸ਼ੁਰੂ ਹੋਣਾ ਹੈ। ਜੀ ਬਿਲकुल ਐਸੇ ਹੀ। ਇਹ ਦਾਤਾ ਪੇ ਦੀ ਨਗਰੀ, ਇੱਥੇ ਮੋਹਰ ਲਵਾਉਣਾ ਬੜੀ ਜ਼ਰੂਰੀ ਹੈ। ਜਦੋਂ ਜਿਹਨੂੰ ਇੱਥੋਂ ਮੋਹਰ ਲੱਗ ਜਾਂਦੀ ਉਹਦੇ ਫਿਰ ਪੈਸੇ ਵੱਧਦੇ ਨੇ। ਜੀ ਬਿਲकुल ਹੈ ਜੀ। ਜਿਵੇਂ ਕਿ ਮੈਂ ਫੈਸਲਾਬਾਦ ਬਹੁਤ ਕੰਮ ਕੀਤਾ, ਠੀਕ ਹੈ ਜੀ। ਮੈਂ ਫੈਸਲਾਬਾਦ ਬਹੁਤ ਮਸ਼ਹੂਰ ਹੋ ਗਿਆ। ਮੇਰੇ ਜਿੱਥੇ ਸੀਨੀਅਰ ਉੱਥੇ ਜਾਂਦੇ ਸਨ ਡਰਾਮਾ ਕਰ ਲਈ, ਮੈਨੂੰ ਇਹ ਕੋਸ਼ਿਸ਼ ਹੁੰਦੀ ਸੀ ਮਸਤਾਨਾ ਸਾਹਿਬ ਮੇਰੇ ਉਸਤਾਦ मोहतरम, ਠੀਕ ਹੈ ਜੀ, ਤਾਰਿਕ ਜੀ ਸਾਹਿਬ ਸਾਡੇ ਉਸਤਾਦ मोहतरम, ਠੀਕ ਹੈ ਜੀ, ਜਿਹਨੇ ਵੀ ਜਾਣਾ ਜੀ ਉਹਨਾਂ ਨੇ ਮੈਨੂੰ ਇਹੋ ਕਰਨਾ। ਬਲਕਿ ਮਸਤਾਨਾ ਸਾਹਿਬ ਤੇ ਇੱਕ ਵਾਰੀ ਨਾਰਾਜ਼ ਹੋ ਕੇ ਮੇਰੇ ਨਾਲ ਚਲੇ ਗਏ ਨੇ ਕਿ ਯਾਰ ਮੈਂ ਤੈਨੂੰ ਇੰਨੀ ਵਾਰੀ ਕਿਹਾ ਕਿ ਲਾਹੌਰ ਆ ਜਾ ਤੇ ਤੂੰ ਨਹੀਂ ਆਉਂਦਾ, ਠੀਕ ਹੈ ਜੀ। ਤੇ ਉਹ ਫਿਰ ਮੈਨੂੰ ਉੱਥੇ ਮੈਂ ਇਤਨੀ ਪੇਮੈਂਟ ਲੈਂਦਾ ਸੀ ਕਿ ਮੈਂ ਕੁਝ ਸੋਚ ਨਹੀਂ ਸਕਦਾ ਕਿ ਯਾਰ ਮੈਂ ਫੈਸਲਾਬਾਦ ਛੱਡ ਕੇ ਤੇ ਲਾਹੌਰ ਚਲ ਜਾਂਦਾ। ਮੈਂ ਜਦੋਂ ਲਾਹੌਰ ਆਇਆ ਤੇ ਮੈਂ ਆ ਕੇ ਫਿਰ ਇੱਥੇ 7000 ਰੁਪਏ ਤੇ ਕੰਮ ਸ਼ੁਰੂ ਕੀਤਾ ਸੀ, ਠੀਕ ਹੈ ਜੀ। ਮਗਰ ਮੈਂ ਕਿਹਾ ਜੀ ਕੋਈ ਗੱਲ ਨਹੀਂ, 7000 ਤੋਂ ਸ਼ੁਰੂ ਕੀਤਾ। ਅੱਲਾ ਦੀ ਜ਼ਾਤ ਮੈਨੂੰ ਫਿਰ ਉਹ ਫੈਸਲਾਬਾਦ ਦੇ ਪੈਸੇ ਉੱਥੇ ਲੈ ਗਈ ਸੀ। ਵਾਹ, ਠੀਕ ਹੈ ਜੀ। ਫਿਰ ਲਾਹੌਰੋਂ ਮੈਂ ਜਾਣਾ ਸ਼ੁਰੂ ਹੋ ਗਿਆ, ਠੀਕ ਹੈ ਜੀ। ਉਹ ਫਿਰ ਮੇਰੀ ਆਇਡੈਂਟੀ ਬਦਲ ਗਈ। ਬਿਲਕੁਲ ਐਸੇ। ਪਹਿਲੇ ਮੈਨੂੰ ਫੈਸਲਾਬਾਦ ਦਾ ਫਨਕਾਰ ਜਾਂ ਲੈਲਪੁਰ ਦਾ ਫਨਕਾਰ ਕਿਹਾ ਜਾਂਦਾ ਸੀ, ਹੁਣ ਮੈਨੂੰ ਲਾਹੌਰ ਦਾ ਫਨਕਾਰ ਕਿਹਾ ਜਾਂਦਾ ਕਿ ਯਾਰ ਲਾਹੌਰੋਂ ਆਇਆ ਜੀ ਭਾਈ, ਹੁਣ
ਹੋਰ ਗੱਲ ਹੈ, ਠੀਕ ਹੈ ਜੀ। ਬਿਲਕੁਲ ਐਸਾ ਜੀ, ਲਾਹੌਰ ਡਰਾਮਿਆਂ ਦਾ ਬੰਬਈ ਹੈ ਸਾਜੀ। ਬੰਬੇ ਜੀ, ਮੈਂ ਕਹਿੰਦਾ ਮੋਹਰ ਲੱਗਦੀ ਇੱਥੋਂ, ਇੱਥੋਂ ਤਾਂ ਮੋਹਰ ਲੱਗਣੀ ਹੈ ਜਿਹਨੂੰ ਲਾਹੌਰ ਨੇ ਪਸੰਦ ਕਰ ਲਿਆ ਔਰ ਪੂਰੀ ਦੁਨੀਆ ਨੇ ਪਸੰਦ ਕਰ ਲਿਆ। ਜਿਵੇਂ ਕਿ ਫਿਲਮ ਬਣਦੀ ਸੀ, ਫਿਲਮ ਜਿਹੜੀ ਲਾਹੌਰ ਫਿਲਮ ਸੁਪਰ ਹਿੱਟ ਹੋਈ ਨਹੀਂ ਸੀ, ਪਾਸ ਹੋਈ ਨਹੀਂ ਸੀ, ਉਹ ਪੂਰੇ ਪੰਜਾਬ 'ਚ ਔਰ ਪੂਰੇ ਪਾਕਿਸਤਾਨ 'ਚ ਪਾਸ ਹੁੰਦੀ। ਬਿਲਕੁਲ ਐਸਾ ਹੀ, ਪਹਿਲੀ ਆਵਾਜ਼ ਲਾਹੌਰ ਤੋਂ ਨਿਕਲਦੀ ਜੀ, ਔਰ ਸੁਪਰ ਹਿੱਟ ਹੈ ਜੀ। ਅੱਛਾ ਜੀ, ਸੁਪਰ ਹਿੱਟ ਹੈ ਜੀ। ਉਹ ਫਿਰ ਲੈਲਪੁਰ ਵੀ ਸੁਪਰ ਹਿੱਟ ਹੈ, ਫੈਸਲਾਬਾਦ ਵੀ, ਗੁਜਰਾਣਾ ਵੀ, ਮੁਲਤਾਨ ਵੀ, ਸਿਆਲਕੋਟ ਵੀ, ਹਰ ਜਗ੍ਹਾ ਪਿੰਡੀ ਵੀ ਉਹ ਸੁਪਰ ਹਿੱਟ ਹੀ ਹੁੰਦੀ ਸੀ। ਹਾਂ ਜੀ, ਬਿਲकुल ऐसे एक कभी साइंस समझ आई जी। एक कभी साइंस समझ नहीं आई, लेकिन कि भी लाहौर के लोगों को अगर एक चीज़ अच्छी लगी तो दूसरे शहर के लोगों को अच्छी लगी, लेकिन वो लगी बिल्कुल ऐसे। मौला जट अगर इतने लगी तो मौला जट सारी दुनिया को अच्छी लगी कि यार मौला जट फिल्म है यार जी, बिल्कुल सारा ऐसे। सब और इतने अच्छी लगी तो पूरी दुनिया अच्छी लगी है। तो ਤੁਸੀਂ ਜਰਾ ਥੋੜਾ ਜਿਹਾ ਨਾ ਉਹ ਨਰਮੀ ਲਿਆਓ ਆਪਣੇ ਇਹਦੇ 'ਚ, ਤੁਸੀਂ ਲਾਹੌਰ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਨਹੀਂ ਉਹ ਸਾਜੀ ਅਸਲ 'ਚ ਨਾ ਮੇਰਾ ਭਾਈ ਹੈ ਵੱਡਾ, ਉਹਦਾ ਫਲ ਦਾ ਕੰਮ ਹੈ। ਅੱਛਾ ਜੀ, ਉਹ ਮੇਰੇ ਬੜਾ ਖਿਲਾਫ ਸੀ, ਅੱਛਾ, ਬਹੁਤ ਜ਼ਿਆਦਾ। ਉਹਨੂੰ ਅੱਲਾ ਕੀਤੇ ਨਾ ਫਲ ਦੇਗਾ ਚਲੋ। ਉਹ ਹੀ ਖਾ ਰਿਹਾ ਜੀ ਇੱਥੇ। ਅੱਛਾ ਜੀ, ਉਹ ਮੈਨੂੰ ਮੈਂ ਇੱਕ ਦਿਨ ਘਰ ਸੁੱਤਾ ਤੇ ਉਹ ਦੇਖਦਾ ਸੀ ਰੋਜ਼ ਰੂਟੀਨ 'ਚ ਕਿ ਆਂਦਾ ਤੇ ਬੈਗ ਕੱਪੜਿਆਂ ਦਾ ਧੋਣ ਵਾਲਾ ਲੈ ਆਂਦਾ ਤੇ ਧੁੱਪੇ ਲੈ ਕੇ ਤੇ ਫੇਰ ਨਿਕਲ ਜਾਂਦਾ। ਇਹਦੀ ਸਮਝ ਨਹੀਂ ਆਉਂਦੀ ਕਰ ਕੀ ਰਿਹਾ, ਘਰ ਵਾਲ ਦਾ ਨਾਮ ਮੇਰੇ ਨਾਲ ਬੋਲ ਰਿਹਾ ਕਿ ਮਾਂ ਜੀ ਇਹਨੂੰ ਸਮਝਾਓ ਕੀ ਕਰ ਰਿਹਾ, ਸਾਨੂੰ ਖਰਾਬ ਕਰ ਰਿਹਾ, ਕੰਮ ਨਹੀਂ ਕਰ ਰਿਹਾ। ਦੇਖੋ ਮੇਰੇ ਕੋਲ 7 ਮੁੰਡੇ ਰੇੜੀਆਂ ਲਾਉਂਦੇ ਨੇ, ਦੁਕਾਨ ਵੀ ਮੈਂ ਚਲਾ ਰਿਹਾ, ਇਹ ਕਰ ਰਿਹਾ ਤੇ ਸਵੇਰ ਨੂੰ ਮੇਰੇ ਕੋਲ ਭੇਜੋ। ਮੰਮੀ ਕਹਿੰਦੇ ਠੀਕ ਹੈ। ਹੁਣ ਮੈਨੂੰ ਪਤਾ ਨਹੀਂ, ਮੈਂ ਆ ਕੇ ਸੌਂ ਗਿਆ, ਸਵੇਰ ਮੈਂ ਉੱਠਿਆ, ਮੈਂ ਉੱਠ ਕੇ ਪੈਂਟ ਸ਼ਰਟ ਪਾਈ, ਉੱਤੇ ਕੋਟ ਪਾਇਆ ਤੇ ਮੈਨੂੰ ਕਹਿੰਦਾ ਮੰਮੀ ਕਹਿੰਦੇ ਵੀ ਆਪਣੇ ਭਾਈ ਕੋ ਚਲ ਜਾ, ਤੈਨੂੰ ਬੁਲਾ ਰਿਹਾ। ਠੀਕ ਹੈ। ਮੈਂ ਕਿਹਾ ਠੀਕ ਹੈ ਮਾਂ ਜੀ। ਤੇ ਮੈਂ ਇਹ ਸੋਚਿਆ ਕਿ ਵੀ ਰੂਟੀਨ 'ਚ ਜਿਸ ਤਰ੍ਹਾਂ ਕੋਈ ਕੰਮ ਹੋਏਗਾ ਵੈਸੇ ਮਿਲਦਾ ਜਾਈ। ਹਾਂ, ਉਹ ਮੈਂ ਗਿਆ ਤੇ ਮੈਨੂੰ ਜਾਣੇ ਕਹਿੰਦੇ ਹਾਂਜੀ ਆ ਗਏ ਹੋ। ਮੈਂ ਕਿਹਾ ਜੀ ਭਾਈ। ਅੱਛਾ ਕੋਲ ਲਾ ਦਿਓ। ਮੈਂ ਕਿਹਾ ਭਾਈ ਤੁਹਾਨੂੰ ਨਹੀਂ ਪੂਰਾ ਆਉਣਾ, ਇਹ ਮੇਰਾ ਹੈਗਾ। ਕਹਿੰਦੇ ਨਹੀਂ ਲਾ ਦਿਓ, ਤੁਹਾਨੂੰ ਮੈਂ ਦੱਸਣਾ ਪੀਣਾ ਕੀ ਜੇ। ਮੈਂ ਕਿਹਾ ਚਾਹ। ਕਹਿੰਦੇ ਚਾਹ ਲਿਆਓ ਜੀ, ਸਿਗਰਟ ਦੀ ਡੱਬੀ ਲਿਆਓ ਇਹਨਾਂ ਦੀ। ਮੈਂ ਕਿਹਾ ਅੱਜ ਮਿਹਰਬਾਨੀ ਹੋਈ ਹੈ। ਮੈਂ ਕਿਹਾ ਅੱਜ 1500 ਵੀ ਮੰਗਾਂਗੇ। ਮੇਰਾ ਹੁਣ ਆਇਆ ਮਾਈਂਡ ਬਣ ਗਿਆ ਅੱਜ ਸਟਰਗਲ ਸਪੂਨ 'ਚ ਹੋਈ। ਮੈਂ ਕੋਟ ਲਾਇਆ, ਮੈਨੂੰ ਕਹਿੰਦੇ ਬਾਹਾਂ ਟੋਕ ਲਓ। ਮੈਂ ਬਾਹਾਂ ਬੂਹਾਂ ਟੋਕ ਲਈਆਂ ਤੇ ਇੱਕ ਵੱਡੀ ਸਾਰੀ ਰੇੜੀ ਜਿਹੜੀ ਕੇਲਿਆਂ ਨਾਲ ਭਰੀ। ਅੱਛਾ ਜੀ, ਕਹਿੰਦਾ ਜਨਾਬ ਉਹ ਰੇੜੀ ਵੇਚ ਰਹੇ ਹੋ? ਮੈਂ ਕਿਹਾ ਜੀ ਸਰ ਇਹ ਤੁਸੀਂ ਵੇਚਣੇ ਨੇ। ਮੈਂ ਕਿਹਾ ਖੁਦਾ ਦਾ ਨਾਮ, ਮੈਂ ਫੁਲਕਾਰ ਆਦਮੀ ਕੇਲੇ ਕਿਸ ਤਰ੍ਹਾਂ ਵੇਚਾਂ? ਕਹਿੰਦਾ ਤੁਸੀਂ ਵੇਚ ਲਓ ਤੇ ਜਾਓ। ਇੰਨੇ ਕੇਲੇ ਨਾਲ ਕੋ ਬਾਂਦਰਾਂ ਦਾ ਮਹੱਲਾ ਵੀ ਦੱਸ। ਮੈਂ ਕਿਹਾ ਤੂੰ ਕੇਲੇ ਭਰੀ ਮਾਂ ਨੂੰ ਆਵੇ। ਉਹ ਸਾਡੀ ਸਾਹਿਬ ਮੈਂ ਸੋਚਿਆ ਹੁਣ ਫਸ ਗਿਆ, ਹੁਣ ਮੈਂ ਨਿਕਲ ਨਹੀਂ ਸਕਦਾ। ਮੈਂ ਫਿਰ ਇਸ ਤਰੀਕੇ ਨਾਲ ਕੇਲੇ ਵੇਚੇ ਨੇ। ਅੱਛਾ ਜੀ, ਕਿ ਮੈਂ ਕਹਿੰਦਾ ਕਿ ਗੱਡੀਆਂ ਖਲੋਈਆਂ ਸਾਰੀਆਂ। ਕੇਲੇ ਕਿਸ ਤਰ੍ਹਾਂ ਵੇਚੇ? ਉਹ ਤੇ ਆਮ ਆਦ ਲਾਉਂਦੇ ਸੀ ਨਾ, ਕੇਲੇ ਚਿਤਰੀ ਵਾਲੇ, ਕੇਲੇ ਫਲਾਣੇ, ਕੇਲੇ ਫਲਾਣੇ। ਮੈਂ ਕਿਹਾ ਨਹੀਂ ਫਨਕਾਰ ਆ, ਫਿਰ ਸਮਝੋ ਕਿ ਮੈਂ ਕਰੈਕਟਰ ਹੀ ਕਰ ਰਿਹਾ। ਉਹ ਕਿਸ ਤਰ੍ਹਾਂ? ਮੈਂ ਫਿਰ ਸ਼ੁਰੂ ਕੀਤਾ ਨਹੀਂ ਕਰਕੇ, ਮੈਂ 2 ਡੱਲਾਂ ਰੱਖੀਆਂ ਨਾ ਥੱਲੇ ਉਹਨਾਂ ਦੇ ਅਮਰੂਦਾਂ ਦੀਆਂ ਖਾਲੀ, ਉਹਦੇ ਤੇ ਖਲੋ ਕੇ ਨਾ ਕੱਦ ਐਡਾ ਨਹੀਂ ਸੀ, ਮੈਂ ਉਹਦੇ ਤੇ ਖਲੋ ਕੇ ਫਿਰ ਮੈਂ ਆਵਾਜ਼ ਸ਼ੁਰੂ ਲਾਈ। ਮੈਂ ਕਿਹਾ ਜੀ ਲਓ ਜੀ ਸਾਰੇ ਲਿਜਾਣ ਵਾਲੇ ਕੇਲੇ, ਰੁੱਸਿਆਂ ਨੂੰ ਮਨਾਉਣ ਵਾਲੇ ਕੇਲੇ, ਮੀਆਂ ਬੀਵੀ ਦੀ ਸੁਲ੍ਹਾ ਕਰਾਉਣ ਵਾਲੇ ਕੇਲੇ, ਘਰੋਂ ਤਮੀਜ਼ ਕਢਾਉਣ ਵਾਲੇ ਕੇਲੇ, ਵਧੀਆ ਕੇਲੇ, ਮਲਾਈ ਕੇਲੇ, ਖੰਡ ਕੇਲੇ, ਮਿੱਠੇ ਕੇਲੇ, ਬੱਚਿਆਂ ਵਾਸਤੇ ਕੇਲੇ, ਸੱਸ ਸਹੁਰੇ ਨੂੰ ਮਿਲਾਉਣ ਵਾਲੇ ਕੇਲੇ, ਇਹ ਜਿਹੇ ਅਸਲ ਕੇਲੇ। ਜਿਹੜੇ ਮੇਰੇ ਭਾਈ ਦੇ ਦੋਸਤ ਸਨ, ਜਿਹੜੇ ਉਹਨਾਂ ਕੋਲ ਕੰਮ ਕਰਦੇ ਸਨ ਲੜਕੇ, ਲੋਕ ਸਾਰਾ ਮਤਲਬ ਕੇਲਿਆਂ ਦੇ ਪੈਰਾਂ ਨੂੰ ਹੱਥ ਲਾ ਕੇ ਲੈ ਰਹੇ ਨੇ ਵੀ ਇੰਨੀ ਬਰਕਤ ਵਾਲੇ ਕੇਲੇ। ਮੈਨੂੰ ਤਾਂ ਯਕੀਨ ਕਰੋ ਕੇਲਿਆਂ ਦਾ ਬਜ਼ੁਰਗ ਸਮਝ ਲੱਗ ਪਏ। ਉਹ ਸਾਰੀ ਬੜਾ ਵਾਕਰ। ਮੈਂ ਸੁੱਤਾ ਤੇ ਭਾਈ ਨੇ ਸਵੇਰ ਜੂਸ ਬਣਾਇਆ ਅੰਬ ਦਾ ਤੇ ਸਟੀਲ ਦਾ ਗਲਾਸ ਭਰ ਕੇ ਲਿਆ ਕੇ ਤੇ ਮੈਨੂੰ ਉਠਾਇਆ ਸੁੱਤੇ ਨੂੰ। ਹੁਣ ਮੈਨੂੰ 10:30 ਵਜੇ ਉਠਾਤਾ, ਗੁੱਸਾ ਬਹੁਤ। ਮੈਂ ਕਿਹਾ ਯਾਰ ਕੰਮ ਵੀ ਕੋਈ ਨਹੀਂ ਨੇ ਕਹਿਣਾ ਕਿ। ਮੈਂ ਕਿਹਾ ਜੀ ਭਾਈ ਅੱਖਾਂ ਘੁਮਾ ਕੇ, ਮੈਂ ਕਿਹਾ ਜੀ ਭਾਈ ਆ ਪੜ। ਮੈਂ ਕਿਹਾ ਕੀ ਹੈ? ਉਹ ਸੁੱਟ। ਮੈਂ ਕਿਹਾ ਭਾਈ ਹੈ ਕੀ? ਉਹ ਸੁੱਟ। ਉਹ ਮੈਂ ਕਿਹਾ ਭਾਈ ਹੈ ਕੀ? ਉਹ ਤੈਨੂੰ ਮੈਂ ਕਹਿੰਦਾ ਸੁੱਟ। ਮੈਂ ਗਲਾਸ ਫੜਿਆ ਤੇ ਵੇੜੇ ਸੁੱਟਦਾ। ਉਹ ਮੇਰੇ ਤੋਂ ਬਹੁਤ ਗਰਮ ਹੋਇਆ। ਉਹਨਾਂ ਨੇ ਕਦੋਂ ਸੁੱਟੀ ਹੋਣੀ ਫਿਰ ਤੁਹਾਨੂੰ? 3-4 ਸੁੱਟੀ। ਤੇ ਆਪਣਾ ਨਰਾਲਾ ਸਾਹਿਬ ਸ਼ਾਦੀ ਜਿਹੜੀ ਸਖਤੀ ਦੱਸੋ, ਸ਼ਾਦੀ ਤੁਸੀਂ ਡੈਫੀਨਿਟਲੀ ਫਿਰ ਫੀਲਡ 'ਚ ਨਹੀਂ ਕੀਤੀ? ਨਹੀਂ ਸਰ, ਸ਼ਾਦੀ ਫੀਲਡ 'ਚ ਤੇ ਬਹੁਤ ਮੁਸ਼ਕਲ ਸੀ ਕਿ ਫੀਲਡ 'ਚ ਸ਼ਾਦੀ ਕਰ ਲਈ ਹੈ। ਸ਼ਾਦੀ ਦਾ ਵੀ ਬੜਾ ਇੱਕ ਹਾਸਾ ਹੋਇਆ ਜੀ। ਅੱਛਾ ਜੀ, ਓਏ ਹੋਏ ਹੋਏ ਸਾਹ ਜੀ, ਯਕੀਨ ਕਰੋ ਕਿ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਖੁਦ ਬੜਾ ਹੱਸੋਗੇ। ਮਸਲਾ ਹਾਲਾ ਦੁਨੀਆ ਤੁਹਾਡੀਆਂ ਗੱਲਾਂ ਤੋਂ ਹੱਸਦੀ ਹੈ, ਅਸੀਂ ਵੀ ਹੱਸਨੇ ਆ, ਲੇਕਿਨ ਤੁਸੀਂ ਖੁਦ ਹੱਸੋਗੇ। ਕਿਸ ਤਰ੍ਹਾਂ ਸ਼ਾਦੀ? ਉਹ ਜਿਸ ਲੜਕੀ ਨਾਲ ਮੇਰੀ ਸ਼ਾਦੀ ਹੋਈ ਨਾ, ਹੁਣ ਉਹ ਮੇਰੀ ਬੇਗਮ ਹੈ। ਯਾ ਅੱਲਾ ਇਹ ਵੀਡੀਓ ਨਾ ਉਹ ਵੇਖੇ। ਨਹੀਂ ਕੋਈ ਤੇ ਉਹਦੇ ਗੀਤ ਪਾ ਕੇ ਕੋਈ ਐਸੀ ਗੱਲ ਨਹੀਂ। ਉਹ ਖੈਰ ਸ਼ਾਦੀ ਸਾਜੀ ਹੋਈ ਤੇ ਉਹ ਬੀਵੀ ਮੈਂ ਕਹਿੰਦਾ ਕਿ ਪੜ੍ਹੀ ਲਿਖੀ, ਸਮਝਦਾਰ, ਅਕਲਮੰਦ ਹੋਣੀ ਚਾਹੀਦੀ, ਜਿਹਨੂੰ ਸ਼ੌਰ ਹੋਵੇ ਕਿ ਮੈਂ ਆਪਣੇ ਠੀਕ ਅੰਡਰਸਟੈਂਡ ਕਰੇ ਖਾਮਨ ਨੂੰ ਕਿ ਮੇਰਾ ਖਾਮਨ ਦਾ ਆਰਟਿਸਟ ਹੈਗਾ। ਹਾਂਜੀ, ਤੇ ਘਰ ਪੈਣਾ ਭਰਾਵਾਂ ਨੂੰ, ਦੂਸਰਿਆਂ ਨੂੰ। ਉਹ ਨਾ ਖੈਰ ਸ਼ਾਦੀ ਹੋ ਗਈ ਤਾਂ ਮੈਂ ਨਾ ਇੱਕ ਰੰਗ ਦੀਆਂ 2 ਸ਼ਰਟਾਂ ਲੈਂਦੀਆਂ। ਮੈਂ ਕਿਹਾ ਵੀ ਕਿਸ ਟਾਈਮ ਕੋਈ ਮੈਲੀ ਚਾਲੀ ਹੁੰਦੀ ਬੰਦਾ ਦੂਸਰੀ ਪਾ ਲੈਂਦਾ। ਤੇ ਮੈਂ ਉਹਨੂੰ ਕਿਹਾ ਬੇਗਮ ਇਹ ਫੜੋ 2 ਸ਼ਰਟਾਂ, ਇਹਦੇ ਚੋਂ ਇੱਕ ਇਸਤਰੀ ਕਰਕੇ ਮੈਨੂੰ ਦੇ ਦਿਓ, ਮੈਂ ਨਹਾ ਰਿਹਾ। ਮੈਂ ਨਹਾਉਣ ਵਾਸਤੇ ਅੰਦਰ ਗਿਆ ਸੀ, ਮੈਂ ਨਹਾ ਕੇ ਬਾਅਦ ਦੀ ਮੈਂ ਕਿਹਾ ਬੇਗਮ ਮੈਂ ਨਹਾ ਲਿਆ, ਸ਼ਰਟ ਦੇ ਦਿਓ ਮੇਰੀ। ਕਹਿੰਦੀ ਜਾਨੂ ਵਿੱਚ ਘਰੋਂ ਸੜ ਗਈ ਹੈ। ਤੇ ਮੈਂ ਕਿਹਾ ਯਾਰ ਕੋਈ ਪ੍ਰੋਬਲਮ ਨਹੀਂ, ਦੂਸਰੀ ਉਸੇ ਰੰਗ ਦੀ ਤੁਸੀਂ ਉਹ ਦੇ ਦਿਓ। ਕਹਿੰਦੀ ਲੈ ਮੈਂ ਐਡੀ ਪਾ ਦੇਣਾ, ਉਹਦੇ ਚੋਂ ਤੇ ਕੱਪੜਾ ਕੱਟ ਕੇ ਉਧਰ ਲਾ ਰਹੀ। ਮੈਂ ਫਿਰ ਜਦੋਂ ਸ਼ਰਟਾਂ ਪੈਂਟਾਂ ਲਿਆਇਆ 2 ਲਿਆਇਆ।
ਕਿ ਮੈਂ ਕਹਿੰਦਾ ਇੱਕ ਸਾੜ ਦੀ ਇੱਕ ਸਾੜ ਦੀ ਤਾਂ ਉਹਦਾ ਕਪੜਾ ਉੱਥੇ ਲੱਗਣਾ, ਠੀਕ ਹਾਂਜੀ ਨਹੀਂ ਇੱਕ ਤੇ ਉਹ ਰੈਸਲ ਕਰ ਲੈਂਦੀ ਹੈ ਹੈ ਕਰ ਲੈਂਦੀ। ਤੇ ਬੱਚੇ ਕਿੰਨੇ ਜੀ? ਬੱਚੇ ਮੇਰੇ ਸ਼ਾਹ ਜੀ ਆਪਣਾ ਉਸਤਾਦ ਜੀ ਅੱਲਾਹ ਪਾਕ ਦਾ ਬੜਾ ਹੀ ਖਾਸ ਕਰਮ ਹੈ ਤੁਹਾਡੀਆਂ ਦੁਆਵਾਂ ਨਾਲ। तमाम सीनियर सारे अशरफ राई साहब वो मेरे ਨਾਲ ਉਹਨਾਂ ਦਾ ਵੀ ਬੜਾ ਲਾਭ ਸੀ, ਉਹ ਮੇਰੇ ਬੱਚਿਆਂ ਨੂੰ ਵੀ ਲੈ ਕੇ ਤੇ ਉਹ ਬੜਾ ਇੰਜੋਏ ਕਰਦੇ ਸਨ। ਮੇਰੇ 4 ਬੇਟੇ ਨੇ ਉਸਤਾਦ ਜੀ, ਮਾਸ਼ਾਅੱਲਾ, ਇੱਕ ਬੇਟੀ ਹੈ ਮਾਸ਼ਾਅੱਲਾ। ਅੱਛਾ ਜੀ। ਤੇ ਮੇਰੇ ਅੱਲਾ ਨੇ ਮੈਂ ਕਹਿੰਦਾ ਕਿ ਮੈਨੂੰ ਦੁਨੀਆ ਕਾਇਨਾਤ ਦੀ ਦੌਲਤ ਦਿੱਤੀ ਸੀ। ਵਾਹ। ਤੇ ਬੇਟਾ ਜੋ ਕਿਸੇ ਨੂੰ ਸ਼ੌਕ ਹੈ ਇਸ ਫੀਲਡ ਚ ਆਉਣ ਦਾ? ਜੀ ਨਹੀਂ ਬਿਲਕੁਲ ਨਹੀਂ, ਉਹ ਬਿਲਕੁਲ ਸਾਦੇ ਮਰਾਦੇ ਜੇ ਪੜ੍ਹਾਈ ਅੱਛਾ ਜੀ। ਤੇ ਪੜ੍ਹਾਈ ਤੋਂ ਘਰ ਉਹ ਘਰੋਂ ਨਹੀਂ ਛੇਤੀ ਬਾਹਰ ਨਿਕਲਦੇ। ਤੇ ਫੈਮਿਲੀ ਨੂੰ ਤੁਹਾਨੂੰ ਮਤਲਬ ਐਕਸੈਪਟ ਕਰ ਲਿਆ ਕਿ ਕੋਈ ਗੱਲ ਨਹੀਂ ਯਾਰ ਤੂੰ ਕਰ ਡਰਾਮੇ ਸ਼ਮੇ ਕੰਮ? ਨਹੀਂ ਜੀ ਵੱਡਾ ਭਾਈ ਤੇ ਹੱਲੇ ਵੀ ਸੁਲਤਾਨ ਹੀ ਬਣਿਆ ਮੇਰੇ ਲਈ। ਅੱਛਾ ਜੀ। ਹਾਂਜੀ ਵੱਡਾ ਭਾਈ ਹੱਲੇ ਵੀ ਜਿਹੜਾ ਨਾ ਉਹ ਨਹੀਂ ਮੰਨਦੇ? ਹਾਂਜੀ ਉਹ ਬਹੁਤ ਬੁੱਢਾ ਹੋਣ ਦੇ ਬਾਵਜੂਦ ਵੀ ਕਹਿ ਰਿਹਾ ਓਏ ਇਹਨੂੰ ਨਾ ਪਾਇਆ ਕਰੋ ਕਿਸੇ ਗੱਲ 'ਚ, ਕੱਢੋ ਇਹਨੂੰ, ਇਹ ਤੇ ਅੰਜ ਹੋ ਗਿਆ ਅੰਜ ਹੋ ਗਿਆ। ਮੈਂ ਕਿਹਾ ਯਾਰ ਕੱਢੋ ਕਿਤੇ, ਹੁਣ ਆਪਣੇ ਘਰ ਇਹਨਾਂ ਤੇਰੇ ਘਰ ਹੋਵਾਂਗਾ ਤੇ ਕੱਢੇਗਾ। ਨਹੀਂ ਤੇ ਭਾਬੀ ਖੁਸ਼ ਨੇ ਤੁਹਾਡੇ ਤੋਂ? ਉਹ ਤੇ ਬਹੁਤ ਖੁਸ਼ ਨੇ ਭਾਈ। ਅੱਛਾ ਉਹ ਤੇ ਮਹੱਲੇ 'ਚ ਕਹਿੰਦੇ ਵੀ ਮੇਰਾ ਬੰਦਾ ਤੇ ਫਨਕਾਰ ਹੈ, ਮੈਨੂੰ ਕਾਹਦੀ ਟੈਨਸ਼ਨ। ਲੇਕਿਨ ਜੀ ਭਾਬੀ ਨੇ ਤੁਹਾਡਾ ਡਰਾਮਾ ਵੇਖਿਆ ਹੋਵੇ? ਇੱਕ ਡਰਾਮਾ ਕਜ਼ਾਫੀ ਮੈਂ ਉਹਨਾਂ ਨੂੰ ਦਿਖਾਇਆ। ਅੱਛਾ ਜੀ। ਮੈਂ ਉਹ ਦੂਸਰਾ ਨਹੀਂ ਦਿਖਾਇਆ, ਮੈਂ ਕਿਹਾ ਆਦਤ ਪੈ ਜਾਏਗੀ। ਅੱਛਾ ਤੇ ਪਹਿਲਾਂ ਵੇਖੇ ਤੇ ਫਿਰ ਉਹਨਾਂ ਦੀ ਕੋਈ ਐਕਸਪ੍ਰੈਸ਼ਨ ਚੇਂਜ ਹੋਇਆ ਕਿ? ਹਾਂ ਫਿਰ ਥੋੜੀ ਤਬਦੀਲੀ ਆਈ ਸਾਜੀ, ਤਬਦੀਲੀ ਆਈ ਕਿਉਂਕਿ ਲੋਕ ਫੈਮਲੀਆਂ ਕਜ਼ਾਫੀ ਬਹੁਤ ਜ਼ਿਆਦਾ, ਤੁਹਾਨੂੰ ਪਤਾ ਅਲਹਮਰਾ ਕਜ਼ਾਫੀ ਸਾਡੇ ਐਸੇ ਥੀਏਟਰ ਹੈ ਕਿ ਜਿੱਥੇ ਫੈਮਿਲੀ ਆਉਂਦੀ। ਠੀਕ ਹੈ। ਤੇ ਉਹ ਫੈਮਲੀਆਂ ਮੈਂ ਜਦੋਂ ਨਿਕਲਿਆ ਨਾ ਤੇ ਮੈਂ ਮੁੰਡੇ ਨੂੰ ਕਿਹਾ ਜਾ ਕੇ ਨਾ ਆਪਣੀ ਭਾਬੀ ਨੂੰ ਲੈ ਆ। ਤੇ ਉਹ ਲੈ ਕੇ ਨਾ ਬੈਕ ਗੇਟ ਲਾ ਰਿਹਾ ਸੀ ਤੇ ਮੰਮੀ ਬਾਹਰ ਨਿਕਲ ਆਇਆ ਚੇਂਜ ਚੂਜ ਕਰ ਗਏ। ਤੇ ਉੱਥੇ ਨਾ ਕੋਈ 2 4 5 फैमिलियाँ वो मिलन वास्ते कि जी आपका ड्रामा पहले भी देखा है, बड़ा मज़ा आया, बड़ा अच्छा लगा और हम आपका ड्रामा रेगुलर देखते हैं। तो वो बेगम मेरी इंज करके वेरी है क्या है मैं तो इस बदे रोज बेड़ा मारने नहीं कह रहा हूँ यही सी लेकिन वो बंदे वेख के ना लोग वेख के तो परेशान हो गए कि नहीं इस तरह मेरे बंदे की बेइज्जती हुई। फिर उन्हें नहीं कहा, उन्हें कहा चलो मैं ठुड्डे शुड्डे मार लांगी। ला जी नूराला चंद साहब अल्लाह तन्नू बहुत आबाद रखे और खुश रखे। अपने उस्ताद कौन है इस फील्ड? जी मेरे उस्ताद जी अल्हम्दुलिल्लाह अल्लाह पाक उन्होंने सेहत वाली जिंदगी तंदुरुस्ती देवे। मेरे उस्ताद ने जी मुकड़ा साहब, वो भी गाजियाबाद रहंदे ने। अच्छा जी। और बड़े उस्ताद आदमी ने, बड़े गाजियाबाद बड़ी जरखेज इलाका है जी, बड़ी जरखेज मिट्टी है गाजियाबाद जी सर। उत्थे फरतीला साहब भी साडे होए ने। फरतीला साहब जी, हाँ जी, नशीला साहब। अच्छा सारी मैं तुहानू एक वाकया और सुनाना सी। एक नईम शौकी साहब एक आर्टिस्ट ने, हाँ जी, ते नशीला साहब। हाँ जी। अच्छा ये दोनों बंदे एक तबीयत दे। अच्छा वो भी कुत्ते को डरते सन, वो भी कुत्ते को डरदा है। अच्छा जी। रात ਨੂੰ ਉਹਨਾਂ ਕਰਕੇ ਕਾਰ ਤੇ ਬੈਠੇ ਆ ਨਈਮ ਸ਼ੌਕੀ ਸਾਹਿਬ ਨਾਲ, ਅਸੀਂ ਸ਼ਾਲੀਮਾਰ ਤੋਂ ਡਰਾਮਾ ਖਤਮ ਕੀਤਾ ਤੇ ਵਾਪਸ ਆਏ ਤੇ ਰਸਤੇ 'ਚ ਨਾ ਕਬਰਸਤਾਨ ਆਉਂਦਾ ਹੈ ਹਾਂ ਜਿੱਥੋਂ ਸ਼ੌਕੀ ਸਾਹਿਬ ਨੂੰ ਕੱਲਿਆਂ ਲੰਘਣਾ ਪੈਂਦਾ। ਹਾਂ ਹੁਣ ਮੈਨੂੰ ਪਿੱਛੇ ਲਾ ਦਿੰਦੇ ਸਨ। ਮੇਰਾ ਘਰ ਹੈ ਜ਼ਫਰੀ ਖਾਨ ਸਾਹਿਬ ਦੀ ਬੈਕ ਸਾਈਡ। ਅੱਛਾ ਜੀ। ਉਹ ਸਾਡਾ ਇੱਕ ਇਲਾਕਾ ਮਨਾਵਾਜ ਤੇ ਮੈਂ ਕਿਹਾ ਖਾਨ ਸਾਹਿਬ ਠੀਕ ਹੈ ਤੁਸੀਂ ਜਾਓ ਹੁਣ। ਤੇ ਮੈਨੂੰ ਕੋਈ 1.5 ਘੰਟੇ ਬਾਅਦ ਕਾਲ ਆਈ, ਚੰਦ ਸਾਹਿਬ ਕਿੱਥੇ ਹੋ? ਮੈਂ ਕਿਹਾ ਘਰ, ਤੁਸੀਂ ਕਿੱਥੇ ਹੋ? ਯਾਰ ਮੈਂ ਕਬਰਸਤਾਨ ਤੋਂ ਥੋੜੇ ਜਿਹਾ ਪਿੱਛੇ ਖਲੋਤਾ, ਤੂੰ ਆ ਨਹੀਂ ਜਾਂਦਾ ਮੈਨੂੰ ਲਗਾ ਦੇ। ਤੇ ਕੁੱਤੇ ਮੋਟਰਸਾਈਕਲ ਤੇ ਪੈਣੇ ਤੇ ਮੈਨੂੰ ਉਹਨਾਂ ਨੇ ਕਹਿਣਾ ਸ਼ੌਕੀ ਸਾਹਿਬ ਨੇ ਯਾਰ ਕੁੱਤੇ ਬਹੁਤ ਪੈਂਦੇ ਨੇ। ਹਾਂ ਤੂੰ ਮੈਨੂੰ ਲਗਾ ਆਇਆ। मेरी गल याद आ गई अल्लाह जन्नत सुकर नशीला साहब बड़े खूबसूरत फनकार और इंसान बहुत अच्छे जी। क्या फरतीला साहब उन्होंने शिगिर सन ते आके कह रहे कहते उस्ताद जी राती तुहाडे पुत्र फरतीले ने ड्रामे च मस्ताना साहब नूं बोलन नहीं दिता। वाह। ते नशीला साहब ने ठा चपेड़ मारी, कहते गुस्ताखा क्यों नहीं बोलन दिता? मैं ना आखिरी टाइम अशरफ राई साहब ਉਹਨਾਂ ਨੂੰ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਵੇਖਿਆ ਕਿ ਅਟੈਕ ਕੀ ਹੁੰਦਾ ਹੈ, ਕਿਉਂਕਿ ਮੇਰੇ ਹੱਥਾਂ 'ਚ ਹੋਏ 2 ਅਟੈਕ। ਤੇ ਉਹ ਅੱਛਾ ਬੜੇ ਇਤਫਾਕ ਦੀ ਗੱਲ ਹੈ ਕਿ ਉਸ ਦਿਨ ਮੈਂ ਹੀ ਡਰਾਮੇ ਦਾ ਡਾਇਰੈਕਟਰ ਸੀ। ਜੀ ਬਿਲकुल ਬਿਲकुल ਸਰ। ਮੈਂ ਰਿਹਰਸਲ ਕਰਾਈ ਹੈ ਤੇ ਬੜਾ ਅੱਛਾ ਉਹਨਾਂ ਦਾ ਬੜਾ ਖੁਸ਼ ਗਏ ਨੇ ਜੀ ਬਿਲकुल ਕਿ ਮੇਰਾ ਬਹੁਤ ਅੱਛਾ ਰੋਲ ਬਣਾਇਆ। ਠੀਕ ਹੈ ਨਾ, ਮੈਨੂੰ ਪਿਆਰ ਨਾਲ ਧਾਰਿਆ ਤੇ ਮੇਰਾ ਬੜਾ ਅੱਛਾ ਰੋਲ ਬਣਾਤਾ। ਮੇਰੇ ਬੜੇ ਚੰਗੇ ਬਜ਼ੁਰਗ ਅੱਲਾ ਜਨਸੀਬ ਕਰੇ ਉਹਨਾਂ ਨੂੰ। ਤੇ ਉਹ ਅੱਛੇ ਭਲੇ ਗਏ ਤੇ ਅਗਲੇ ਦਿਨ ਪਤਾ ਲੱਗਾ ਜਦੋਂ ਤੁਹਾਡੇ ਕੋਲ ਰੈਸਲ ਮੁਕਾ ਕੇ ਆਏ ਨੇ ਨਾ ਤੇ ਸਰਦੀ ਸੀ, ਸਰਦੀ ਸੀ ਤੇ ਮੈਨੂੰ ਕਹਿੰਦੇ ਯਾਰ ਚੰਨ। ਮੈਂ ਕਿਹਾ ਜੀ ਉਸਤਾਦ ਜੀ। ਮੇਰਾ ਉਹਨਾਂ ਨਾਲ ਰੂਹਦਾਰੀ ਬੜੀ ਚੱਲਦੀ ਰਹਿੰਦੀ ਸੀ ਕਿ ਬੜਾ ਮੈਂ ਉਹਨਾਂ ਕਹਿਣਾ ਉਸਤਾਦ ਜੀ ਗੱਡੀ ਗੁੱਡੀ ਦੇ ਨਾ ਬਵੋ ਤੇ ਤੁਸੀਂ ਮੋਟਰਸਾਈਕਲ ਤੇ ਮੇਰੇ ਨਾਲ ਬਵੋ ਪਿੱਛੇ, ਤੁਹਾਨੂੰ ਇੰਜੋਏ ਕਰਾਉਣਾ। ਮੈਂ ਦੋਸਤਾਂ ਕੋਲ ਆਈ ਨਾ ਕਦੀ ਕਿਤੇ ਕਦੀ ਕਿਤੇ, ਜਿੱਥੇ ਰੂਹਦਾਰੀ ਹੁੰਦੀ ਸੀ ਉਸ ਕੰਪਨੀਆਂ 'ਚ ਲਾਈ ਨਾ ਉਹਨਾਂ ਨੇ ਤੇ ਬੜਾ ਉਹਨਾਂ ਨੇ ਇੰਜੋਏ ਕਰਨਾ। 2 ਵਾਕਿਆ ਬੜੇ ਅਜੀਬ ਹੋਏ ਕਿ ਮੈਨੂੰ ਕਹਿੰਦੇ ਪਹਿਲੇ ਨਾ ਮੈਨੂੰ ਮਾਲ ਤੋਂ ਨਾ ਕੋਈ ਰੁਮਾਲ ਲੈ ਕੇ ਦੇ ਯਾਰ, ਮੈਂ ਤੇਰਾ ਗਲੇ ਨੂੰ ਨਾ ਪਾ ਲਵਾਂ। ਮੈਂ ਕਿਹਾ ਨਹੀਂ ਉਸਤਾਦ ਜੀ ਅੱਗੇ ਵੀ ਤੁਹਾਨੂੰ 2 ਲੈ ਕੇ ਦਿੱਤੇ ਨੇ, ਤੁਸੀਂ ਮਰਦੇ ਮਰਦੇ ਬਚੇ ਹੋ। ਤੁਸੀਂ ਕਿੱਥੇ ਹੋ ਗਏ ਔਰ ਬਕਵਾਸ ਨਾ ਕਰਿਆ ਕਰ। ਚੱਲ ਉਹ ਰੁਮਾਲ ਲਿੱਤਾ ਉੱਥੋਂ ਤੇ ਇੱਕ ਲੜਕਾ ਮੇਰਾ ਸ਼ਾਗਿਰਦ ਹੋਣ ਆਇਆ ਤੇ ਹੁਣ ਉਹਨੂੰ ਕਹਿ ਰਹੇ ਨੇ ਯਾਰ ਤੂੰ ਇਹਦੇ ਮਗਰ ਕੀ ਲੈਣ ਆਉਂਦਾ? ਕਹਿੰਦਾ ਮੇਰਾ ਉਸਤਾਦ ਹੈ ਨਾਲਾ ਚੰਨ। ਉਸਤਾਦ ਜੀ ਤੁਸੀਂ ਮੇਰੇ ਦਾਦਾ ਉਸਤਾਦ? ਉਹ ਨਹੀਂ ਨਹੀਂ ਖਬਰਦਾਰ, ਮੈਂ ਉਹਦਾ ਉਸਤਾਦ ਆ ਬਸ, ਤੇਰਾ ਉਸਤਾਦ ਨਹੀਂ ਹੈਗਾ, ਤੂੰ ਉਹਦਾ ਸ਼ਾਗਿਰਦ ਹੋ ਚੱਲ। ਤੇ ਹੁਣ ਸ਼ੋਅ ਤੋਂ ਬਾਅਦ ਟਬੈਕੋ ਤੇ ਬੈਠੇ ਨੇ
ਤੇ ਨਾਲ ਉਹ ਲੜਕਾ ਬੈਠਾ ਤੇ ਮੈਂ ਨਾਚ ਤੋਂ ਮੁਕਾ ਕੇ ਆਇਆ। ਉਹ ਤੁਹਾਡੇ ਕੋਲ ਡਰਾਮਾ ਖਤਮ ਕਰਕੇ ਉੱਥੇ ਆਏ ਨੇ ਤੇ ਮੈਂ ਉੱਥੇ ਆਇਆ ਤੇ ਆਂਦੇ ਨੂੰ ਇੰਨੀ ਬੜੀ ਮਠਿਆਈ ਪਈ ਹੈ, ਅੱਗੇ ਚਾਹਾਂ ਪਈਆਂ ਨੇ ਤੇ ਬੈਠੇ ਨੇ। ਕਹਿੰਦੇ ਯਾਰ ਆਇਆ ਯਾਰ ਤੇਰੀ ਜ਼ਰੂਰਤ ਸੀ। ਮੈਂ ਕਿਹਾ ਖੈਰ ਉਸਤਾਦ ਜੀ। ਉਹ ਯਾਰ ਆਹ ਬੱਚਾ ਮੇਰਾ ਸ਼ਾਗਿਰਦ ਹੋਣਾ ਚਾਹੁੰਦਾ ਤੇ ਮਿਲ ਜੇ ਨਹੀਂ ਤੇ ਮੇਰਾ ਹੋਣਾ ਚਾਹੁੰਦਾ ਤੇ ਘੰਟਾ ਦੇ ਲੈ। ਕਹਿੰਦੇ ਯਾਰ ਮੈਂ ਕਿਤੇ ਫਿਰ ਕਰਦੇ ਕਿਉਂ ਨਹੀਂ ਪਏ? ਕਹਿੰਦੇ ਯਾਰ ਉਹਨਾਂ ਕੋਈ ਗਾਣਾ ਨਹੀਂ ਲੱਭ ਰਿਹਾ ਤੇ ਮੈਂ ਨਾਲ ਗਾਣਾ ਕਲੰਦਰ ਪਾਕ ਦਾ ਬੰਨਿਆ ਸੀ ਤੇ ਮੈਂ ਖੋਲ ਕੇ ਦਿੱਤਾ। ਮੈਂ ਕਿਹਾ ਲਓ ਉਸਤਾਦ ਜੀ ਐ ਬੰਨੋ, ਲੇਕਿਨ ਬੰਨਣ ਤੋਂ ਪਹਿਲੇ ਇੱਕ ਸ਼ਰਤ ਹੈ। ਕਹਿੰਦੇ ਉਹ ਕੀ? ਮੈਂ ਕਿਹਾ ਅੱਧਾ ਸ਼ਾਗਿਰਦ ਤੁਹਾਡਾ ਅੱਧਾ ਮੇਰਾ। ਉਹ ਵਿਗਤ ਨਦੀ ਆਇਆ ਸੀ ਚੈਂਜ ਕਰਕੇ ਸਾਈਡ ਪਾ ਫਵਾ ਰਹੇ ਸੀ, ਚੈਂਜ ਕਰਕੇ ਉਹਨੂੰ ਲੱਗੇ ਨੇ ਖੱਤ ਰੱਖ ਕੇ ਤੇ ਬੇਗਮ ਵੀ ਉਹਨਾਂ ਦੀ ਬੈਠੀ ਹੈ, ਤਿੰਨੇ ਬੈਠੀ ਤੇ ਐਂ ਲੱਗੇ ਤੇ ਮੈਨੂੰ ਉਹਦਾ ਬੇਟਾ ਬੇਗਮ ਕਹਿੰਦੀ ਚੰਨ। ਮੈਂ ਕਿਹਾ ਹਾਂਜੀ ਮਾਂ ਜੀ। ਇਹ ਸਾਈਡ ਚੀਰ ਕਿਉਂ ਆਉਂਦੇ ਨੇ ਰਾਜ ਸਾਹਿਬ? ਮੈਂ ਕਿਹਾ ਇਹਨਾਂ ਨੇ ਐਂ ਨੂੰ ਜਾਣਾ ਹੁੰਦਾ। अल्लाह जी बड़ी मेहरबानी। आज सरना से जी नराला चंद साहब और नराला चंद साहब नू और अपने सरदार कमान नू इजाजत दो। इंशाल्लाह फिर मुलाकात होगी। अल्लाह हाफिज़।